ਜ਼ਿੰਬਾਬਵੇ ਦੀ ਟੀਮ ਦੀ ਗੱਲ ਕਰੀਏ ਅਸੀਂ, ਸਿਕੰਦਰ ਅਦਾ ਬੜੀ ਅੱਛੀ ਫਾਰਮ 'ਚ ਨੇ ਅਤੇ ਲਾਹੌਰ ਕਲੰਦਰਸ ਨੂੰ ਵੀ ਉਹਨਾਂ ਨੇ ਤੁਹਾਨੂੰ ਪਤਾ ਕਿ PSL ਜਿਤਾਇਆ ਸੀਗਾ। ਤੇ ਉਹ ਸਿਕੰਦਰ ਅਦਾ ਨੂੰ ਤੁਹਾਨੂੰ ਲੱਗਦਾ ਕਿ ਸਾਡੇ ਬੋਲਰਾਂ ਨੂੰ ਚਾਹੀਦਾ ਕਿ ਕੁਝ ਇਵੇਂ ਦੀ ਡਿਲੀਵਰੀਜ਼ ਵਗੈਰਾ ਦੇਣ ਜਿਹਨੂੰ ਫਸਾਵਣ, ਕਿਉਂਕਿ ਸਿਕੰਦਰ ਇੱਕ ਵਾਰੀ ਚੱਲ ਪਏ ਤਾਂ ਉਹਨਾਂ ਨੂੰ ਰੋਕਣਾ ਮੁਸ਼ਕਿਲ ਹੋ ਜਾਏਗਾ ਫਿਰ। ਸਰ ਮੈਂ ਤੇ ਇਹੀ ਚਾਹੁੰਦਾ ਵਾਂ ਕਿ ਸਿਕੰਦਰ ਚੱਲਣ, ਕਿਉਂਕਿ ਵੈਸੇ ਵੀ ਪਾਕਿਸਤਾਨੀ ਪਿੱਛੇ ਤੇ ਉਹ ਚੱਲਦੇ ਨੇ, ਪੀਏ ਦੌਰਾਨ ਸਾਰੇ ਮੈਚਸ ਉਹ ਚੱਲੇ ਨੇ, ਲੇਕਿਨ ਇੱਕ ਪਲੇਅਰ ਦੇ ਨਾਲ ਕੁਝ ਨਹੀਂ ਹੁੰਦਾ। ਅਗਰ ਪੂਰੀ ਟੀਮ ਐਫਰਟ ਕਰੇ ਤਾਂ ਫਿਰ ਮੈਚ ਜਿੱਤੀਦੇ ਨੇ। ਤੇ ਜ਼ਿੰਬਾਬਵੇ ਦੀ ਟੀਮ ਵੈਸੇ ਐਫਰਟ ਕਰੇਗੀ, ਅੱਛੇ ਨੇ ਪਲੇਅਰ ਵੀ, ਅੱਛੇ ਨੇ, ਖੇਲਣਗੇ ਵੀ ਅੱਛਾ, ਲੇਕਿਨ ਮੈਨੂੰ ਜੋ ਅੱਜ ਲੱਗ ਰਿਹਾ, ਅੱਜ ਇਹੀ ਲੱਗ ਰਿਹਾ ਕਿ ਪਾਕਿਸਤਾਨੀ ਟੀਮ ਜੋ ਹੈਗੀ ਹੈ ਸਟਰੋਂਗ ਹੈਗੀ ਹੈ, ਕਿਉਂਕਿ ਉਹਨਾਂ ਨੂੰ ਕੌਨਫੀਡੈਂਸ ਮਿਲਿਆ ਹੋਇਆ। ਲਾਸਟ ਮੈਚ, ਲਾਸਟ ਸੀਰੀਜ਼ ਜਨ ਜਿੱਤੇ ਨੇ, ਉਸ ਤੋਂ ਪਹਿਲੇ ਵੀ ਸਲਮਾਨ ਅਲੀ ਸਾਊਥ ਅਫਰੀਕਾ ਦੇ ਅਗੇਂਸਟ ਵੀ ਜਿੱਤੇ ਨੇ, ਤੇ ਉਹਨਾਂ ਨੂੰ ਮੇਰੇ ਖਿਆਲ ਨਾਲ ਹੈ ਕੌਨਫੀਡੈਂਸ ਹੈ। ਅੱਛਾ, ਪਾਕਿਸਤਾਨ ਦੀ ਟੀਮ ਦੀ ਜੇ ਗੱਲ ਕਰੀਏ ਮੁਜ਼ਾਹਿਰ ਸਾਹਿਬ, ਸਾਹਿਬਜ਼ਾਦਾ ਫਰਹਾਨ ਨੂੰ ਜ਼ਿਆਦਾ ਨਾ ਸਮਝਿਆ ਜਾਂਦਾ ਕਿ T20 ਖੇਡ ਸਕਦੇ ਨੇ, ODI ਵਿੱਚ ਉਹਨਾਂ ਨੂੰ ਖਿਡਾਇਆ ਜਾਂਦਾ। ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ODI 'ਚ ਵੀ ਮੌਕਾ ਦੇਣਾ ਚਾਹੀਦਾ, ਕਿਉਂਕਿ ਬੜੇ ਅੱਛੇ ਬੈਟਰ ਨੇ ਉਹ? ਮੇਰੇ ਖਿਆਲ ਨਾਲ ਤੁਸੀਂ ਬਿਲਕੁਲ ਸਹੀ ਗੱਲ ਕਰ ਰਹੇ ਹੋ, ਫਰਹਾਨ ਨੂੰ ODI 'ਚ ਵੀ ਮੌਕਾ ਮਿਲਣਾ ਚਾਹੀਦਾ, ਲੇਕਿਨ ਹਾਲੇ ਵੇਖ ਸਕਦੇ ਹੋ ਕਿ ਫਖਰ ਜ਼ਮਾਨ ਵੀ ਸਾਡੇ ਕੋਲ ਅੱਛੇ ਨੇ, ਕਾਇਮ ਅਯੂਬ ਸਾਹਿਬ ਸੀ, ਉਸ ਤੋਂ ਬਾਅਦ ਹਸੀਬ ਜਿਹੜੇ ਨਏ ਬੈਟਸਮੈਨ ਆਏ ਨੇ ਓਪਨਰ, ਕੁਝ ਨਹੀਂ ਕੀਤਾ ਲਾਸਟ ਮੈਚ, ਲੇਕਿਨ ਉਮੀਦ ਹੈਗੀ ਹੈ ਕਿ ਉਹ ਕਰਨਗੇ। ਲੇਕਿਨ ਇਨੀ ਜਲਦੀ ਅਗਰ ਸੋਸ਼ਲ ਮੀਡੀਆ ਤੇ ਬੜਾ ਪ੍ਰੋਪੇਗੈਂਡਾ ਸ਼ੁਰੂ ਹੋ ਗਿਆ ਮੁਜ਼ਾਹਿਰ ਸਾਹਿਬ ਕਿ ਜੀ ਇੰਟਰਨੈਸ਼ਨਲ ਮੈਚ ਦੀ ਤਿਆਰੀ ਕਰਨੀ ਚਾਹੀਦੀ ਸੀ, ਉਹਨਾਂ ਨੂੰ ਆਂਦੀ 0 ਤੇ ਆਊਟ ਹੋ ਗਏ। ਜੇ ਵੇਖਿਆ ਜਾਏ ਤੇ ਸਾਇਮ ਅਯੂਬ ਦੀ ਬੜੇ ਮੈਚਸ ਖੇਡੇ ਨੇ, ਡੱਕ ਤੇ ਆਊਟ ਹੋਏ ਨੇ, ਤੇ ਇਸ ਤਰ੍ਹਾਂ ਕਿਸੇ ਨੂੰ ਡਿਸਕਰੇਜ ਕਰ ਦੇਣਾ ਕਿ ਜੀ ਉਹਨੂੰ ਬੈਂਚ ਤੇ ਬਹਾ ਦਿਓ ਹਸੀਬ ਨੂੰ, ਇਹ ਤੁਸੀਂ ਸਮਝਦੇ ਠੀਕ ਗੱਲ ਹੈ? ਨਹੀਂ ਨਹੀਂ ਨਹੀਂ, ਬਿਲਕੁਲ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਤੋਂ ਪਹਿਲੇ ਜਿਹੜੇ ਅਬਦੁੱਲਾ ਸ਼ਰੀਫ ਸਾਹਿਬ ਨੇ, ਉਹਦੇ ਤੁਹਾਨੂੰ ਰਿਕਾਰਡ ਹੈਗਾ ਮਾਸ਼ਾਅੱਲਾ ਇਸ ਚੀਜ਼ ਦਾ ਕਿ ਜ਼ਬਰਦਸਤ ਆਊਟ ਹੋਏ ਨੇ। ਤੇ ਇਹ ਬਿਲਕੁਲ ਵੀ ਯੰਗਸਟਰ ਨੂੰ ਮੌਕਾ ਦੇਣਾ ਚਾਹੀਦਾ। ਠੀਕ ਹੈ, ਉਸ ਦਿਨ ਉਹਨਾਂ ਦਾ ਬੈਡ ਲੱਕ ਸੀ, ਸਾਰਾ ਕੁਝ ਹੋ ਗਿਆ, ਗਲਤ ਸ਼ਾਟ ਖੇਲ ਗਏ, ਲੇਕਿਨ ਬਿਲਕੁਲ ਵੀ ਐਸਾ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਆਪਣੇ ਯੰਗ ਪਲੇਅਰ ਨੂੰ ਇੰਜ ਟ੍ਰੀਟ ਕਰੋਗੇ, ਉਹਨਾਂ ਨਾਲ ਇੰਜ ਹੋ ਗਿਆ। ਮੈਂ ਇਹਨੂੰ ਨਹੀਂ ਮੰਨਦਾ, ਗਲਤ ਗੱਲ ਹੈ। ਸ਼੍ਰੀਲੰਕਾ ਦੀ ਟੀਮ ਦੀ ਜੇ ਗੱਲ ਕਰੀਏ, ਉਹਨਾਂ ਦਾ ਜਿਹੜੇ ਮੇਨ ਖਿਡਾਰੀ ਸੀ, ਕਪਤਾਨ ਸੀਗੇ ਆਸਾ ਲੰਕਾ, ਉਹ ਜਿਹੜਾ ਹੈ ਤਬੀਅਤ ਨਾਸਾਜ਼ੀ ਦੇ ਬਾਇਸ ਬਾਹਰ ਚਲੇ ਗਏ ਨੇ। ਤੇ ਤੁਹਾਨੂੰ ਲੱਗਦਾ ਹੈ ਪਹਿਲੇ ਇੱਕ ਮੋਰਾਲ ਬੜਾ ਡਾਊਨ ਹੈ, ਘਬਰਾਈ ਪਈ ਹੈ ਸ਼੍ਰੀਲੰਕਾ ਦੀ ਟੀਮ ਸਾਡੇ ਖਿਲਾਫ? ਮੈਨੂੰ ਨਹੀਂ ਲੱਗਦਾ ਕਿ ਉਹ ਅੱਛਾ ਪਰਫਾਰਮ ਕਰ ਪਾਏਗੀ। ਨਹੀਂ ਨਹੀਂ, T20 ਤੇ ਵਨਡੇ ਦੋ ਡਿਫਰੈਂਟ ਹੈਗੇ ਨੇ ਯਾਰ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਦੋਂ ਪਾਕਿਸਤਾਨ ਏਸ਼ੀਆ ਕੱਪ ਨੂੰ ਹੋਸਟ ਕਰ ਰਿਹਾ ਸੀ ਤੇ ਫਾਈਨਲ ਦੇ ਵਿੱਚ ਸ਼੍ਰੀਲੰਕਾ ਤੇ ਇੰਡੀਆ ਦਾ ਮੁਕਾਬਲਾ ਹੋਇਆ ਸੀ। T20 ਦੇ ਅੰਦਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਵੀ ਟੀਮ ਲੂਜ਼ ਹੈ ਜਾਂ ਕੋਈ ਵੀ ਟੀਮ ਮਤਲਬ ਕਿ ਕਮਜ਼ੋਰ ਹੈਗੀ ਹੈ। ਇਹ ਮੈਂ ਬਿਲਕੁਲ ਉਮੀਦ ਹੈ ਕਿ ਅੱਛਾ ਖੇਲਣਗੇ। ਹੋ ਸਕਦਾ ਹੈ ਕਿ ਤੁਸੀਂ ਇਹ ਵੀ ਜ਼ਿਹਨ 'ਚ ਰੱਖੋ ਕਿ ਹੋ ਸਕਦਾ ਹੈ ਕਿ ਉਹ ਸਾਡੇ ਕੋਲ ਵੱਡੇ ਸੀਰੀਜ਼ ਦਾ ਬਦਲਾ ਲੈਣ ਟਰਾਈ ਸੀਰੀਜ਼ ਦੇ ਵਿੱਚ। ਬਿਲਕੁਲ ਕੁਝ ਵੀ ਮੁਮਕਿਨ ਹੈਗਾ। T20 ਵਨਡੇ ਦੋਵੇਂ ਡਿਫਰੈਂਟ ਗੇਮਸ ਹੈਗੀਆਂ। ਤੇ ਮੁਹੰਮਦ ਰਿਜ਼ਵਾਨ ਦੇ ਬਾਰੇ ਤੁਹਾਡਾ ਕੀ ਖਿਆਲ ਹੈ? T20 ਸਕੁਆਡ ਵਿੱਚ ਤੇ ਨਹੀਂ ਸ਼ਾਮਿਲ ਨੇ, ਕਈ ਲੋਕਾਂ ਦੀ ਇਹ ਰਾਏ ਹੈ ਕਿ ਜੀ ਉਹਨਾਂ ਨਾਲ ਜ਼ਿਆਦਤੀ ਕੀਤੀ ਗਈ ਹੈ, ਤੇ ਰਿਜ਼ਵਾਨ ਦੀ ਕਮੀ ਤੁਹਾਨੂੰ ਮਹਿਸੂਸ ਹੋਏਗੀ T20 ਵਿੱਚ? ਸਰ ਦੇਖਿਏ ਕਿ ਬਾਬਰ ਤੇ ਰਿਜ਼ਵਾਨ ਦੋਵੇਂ ਇੱਕ ਸਟਾਈਲ ਨਾਲ ਖੇਲਣ ਵਾਲੇ ਪਲੇਅਰ ਨੇ, ਔਰ ਫਿਰ ਬਾਬਰ ਤੇ ਰਿਜ਼ਵਾਨ ਅਗਰ ਦੋਵੇਂ ਆ ਜਾਣਗੇ ਟੀਮ ਦੇ ਵਿੱਚ ਤੇ ਹੋ ਸਕਦਾ ਕਿ ਤੁਹਾਡਾ ਸਕੋਰ ਵਗੈਰਾ ਥੱਲੇ ਆ ਜਾਏ। ਲੇਕਿਨ ਅਗਰ ਤੁਹਾਡੇ ਕੋਲ ਸਾਹਿਬਜ਼ਾਦਾ ਫਰਹਾਨ ਅਗਰ ਕੀਪਰਿੰਗ ਕਰ ਰਹੇ ਨੇ ਤੇ ਫਿਰ ਮੇਰੇ ਖਿਆਲ ਨਾਲ ਤੇ ਕੋਈ ਮਸਲਾ ਨਹੀਂ ਹੋਣਾ ਚਾਹੀਦਾ ਕਿ ਪਾਕਿਸਤਾਨ ਨੂੰ ਹਾਲੇ ਰਿਜ਼ਵਾਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਯੰਗਸਟਰ ਨੂੰ ਮੌਕਾ ਦੇਣ, ਪਰਫਾਰਮ ਕਰਨਗੇ। ਆਗੇ T20 ਵਰਲਡ ਕੱਪ ਆ ਰਿਹਾ, ਉਮੀਦ ਹੈਗੀ ਹੈ ਕਿ ਇਹੀ ਟੀਮ ਨਾਲ ਹੀ ਆਜ਼ਾਦੀ ਹੈਗੀ ਹੈ, ਇਨਸ਼ਾਅੱਲਾ ਇਹੀ ਪਰਫਾਰਮ ਕਰੇਗੀ। ਰਿਜ਼ਵਾਨ ਵਨਡੇ ਵਾਸਤੇ ਬਿਲਕੁਲ ਠੀਕ ਹੈਗੇ ਨੇ, T20 ਵਾਸਤੇ ਉਹਨਾਂ ਨਹੀਂ ਪੂਰਾ ਪੈਂਦੇ। ਬਾਬਰ ਆਜ਼ਮ ਠੀਕ ਨੇ। ਠੀਕ ਹੈ, ਤੇ ਬਾਬਰ ਆਜ਼ਮ ਜਿਹੜਾ ODI 'ਚ ਤਾਂ ਉਹਨਾਂ ਨੇ ਪਰਫਾਰਮ ਕਰਤਾ, T20 ਦਾ ਤੁਸੀਂ ਆਪ ਕਹਿ ਰਹੇ ਹੋ ਕਿ ਇੱਕ ਮੁਖਤਲਿਫ ਫਾਰਮੈਟ ਹੈ, ਤੇ ਤੁਹਾਨੂੰ ਲੱਗਦਾ ਹੈ ਕਿ T20 ਵਿੱਚ ਬਾਬਰ ਦਾ ਬੱਲਾ ਚੱਲ ਸਕੇਗਾ? ਕਿਉਂਕਿ ਬੜੇ ਲੋਕ ਉਹਨਾਂ 'ਤੇ ਤਨਕੀਦ ਵੀ ਕਰਦੇ ਨੇ ਜੀ ਕਿ ਜੀ ਉਹ ODI ਤੇ ਟੈਸਟ ਦੇ ਖਿਡਾਰੀ ਰਹਿ ਗਏ ਨੇ, ਉਹਨਾਂ ਦਾ ਸਟਾਈਲ ਜਿਹੜਾ ਹੈ ਨਾ T20 ਵਾਲਾ ਨਹੀਂ ਹੈ। ਤੁਸੀਂ ਕਿੱਦਾਂ ਵੇਖਦੇ ਹੋ? ਸਰ ਦੇਖੇ, ਇਹ ਸਭ ਤੋਂ ਪਹਿਲੀ ਤੇ ਗੱਲ ਇਹ ਹੈਗੀ ਹੈ ਕਿ T20 ਦਾ ਨੰਬਰ 1 ਬੈਟਸਮੈਨ ਬਣ ਚੁੱਕਿਆ ਬਾਬਰ ਆਜ਼ਮ। ਇਹ ਲਾਸਟ ਟਾਈਮ ਇਹ ਹੁਣੇ ਹੋਇਆ ਤੁਹਾਡੇ ਸਾਹਮਣੇ ਲਾਹੌਰ ਦੇ ਅੰਦਰ। ਠੀਕ ਤੇ ਜੀ ਉਹਦਾ ਸਟ੍ਰਾਈਕ ਰੇਟ ਠੀਕ ਹੈ। ਤੁਹਾਨੂੰ ਇੱਕ ਬੰਦਾ ਚਾਹੀਦਾ ਹੈਗਾ ਕਿ ਜਿਹੜਾ ਵਿਕਟ ਨੂੰ ਤੁਹਾਡੀ ਸਟ੍ਰਾਈਕ ਰੇਟ ਨੂੰ ਰੋਟੇਟ ਕਰਦਾ ਰਹੇ, ਸਿੰਗਲ ਡਬਲ ਕਰਦਾ ਰਹੇ, ਕਿਉਂਕਿ ਸਾਡੇ ਕੋਲ ਸਾਰੇ ਹੈਗੇ ਨੇ ਮਤਲਬ ਕਿ ਹਿਟਰ ਪਲੇਅਰ ਨੇ, ਸਾਰੇ ਹਿਟਿੰਗ ਕਰਨ ਵਾਲੇ ਨੇ, ਪਤਾ ਹੀ ਨਹੀਂ ਚੱਲਦਾ ਕਿਸ ਟਾਈਮ ਸਾਰਾ ਇੱਕਦਮ ਕੋਲੈਪਸ ਹੋ ਜਾਂਦਾ ਹੈ। ਅਗੇਂਸਟ ਇੰਡੀਆ ਤੁਸੀਂ ਵੇਖ ਲਓ ਨਾ, ਏਸ਼ੀਆ ਕੱਪ ਦੇ ਅੰਦਰ ਕੀ ਕੀਤਾ, 90 ਰਨਸ ਸ਼ਾਇਦ ਕੋਈ ਆਊਟ ਨਹੀਂ ਸੀ,
ਤੇ 150 ਕੇ ਬਦਲੇ 145 ਆਲ ਆਊਟ ਹੋ ਗਏ ਅਸੀਂ ਪੂਰੇ ਓਵਰ ਨਹੀਂ ਖੇਲ ਪਾ ਰਹੇ ਜਦੋਂ ਦਾ ਬਾਬਰ ਆਇਆ ਤੇ ਇਹਦੇ ਨਾਲ ਇਹ ਹੈਗਾ ਕਿ ਤੁਸੀਂ ਓਵਰ ਤੇ ਪੂਰੇ ਖੇਲ ਰਹੇ ਹੋ ਇਹ ਹੁੰਦੀ ਹੈ ਬਾਕੀ ਮੇਰੇ ਖਿਆਲ ਨਾਲ ਤੇ ਬਾਬਰ ਆਜ਼ਮ ਬਿਲਕੁਲ ਠੀਕ ਬੈਟਸਮੈਨ ਹੈਗੇ ਨੇ T20 ਦੇ ਹਿਸਾਬ ਨਾਲ ਸਾਨੂੰ ਚਾਹੀਦੇ ਨੇ ਹੋਏ ਬੈਟਸਮੈਨ ਮਿਡਲ ਆਰਡਰ ਦੇ ਵਿੱਚ ਵੀ ਤੇ